ਹਾਏ ਅੱਲਾ ਆਹ ਕੌਣ ਲੰਮਾ ਪਿਆ ਇੱਥੇ ਜਾ ਕੇ ਵੇਖਾਂ ਤਾਂ ਸਹੀ ਇਹਨੂੰ ਕੌਣ ਇਹਨੂੰ ਮਾਰ ਕੇ ਸੁੱਟ ਗਿਆ ਜੇ ਜੀਂਦਾ ਵਾ ਕਿ ਮਰ ਗਿਆ ਜੇ ਮਰ ਗਿਆ ਤੇ ਇਹਦੇ ਘਰ ਜਾ ਕੇ ਤੇ ਦੱਸਾਂ ਕਿਹੜੇ ਦੁਸ਼ਮਣ ਇਹਨੂੰ ਮਾਰ ਕੇ ਸੁੱਟ ਗਏ ਨੇ ਖੇਤਾਂ 'ਚ ਹਾਏ ਮੈਂ ਮਰ ਗਈ ਆਹ ਤੇ ਸਾਡੇ ਪਿੰਡ ਦਾ ਚੌਧਰੀ ਜੀਰਾ ਵਾ ਚੌਧਰੀ ਜੀ ਜੀਰਾ ਜੀ ਉਹ ਚੌਧਰੀ ਜੀਰਾ ਉਹ ਜੀਰਾ ਜੀ ਉਠੋ ਬਿਸਮਿल्लाह ਮਾਸ਼ਾਅੱਲਾ ਮਾਸ਼ਾਅੱਲਾ ਉਹ ਏਡੀ ਸੋਹਣੀ ਕੁੜੀ ਮੇਰੀਆਂ ਅੱਖਾਂ ਦੇ ਸਾਹਮਣੇ ਇੰਜ ਲੱਗਣੇ ਖੁਸ਼ਬੂਆਂ ਦੇ ਬੁੱਲੇ ਆ ਰਹੇ ਨੇ ਉਹ ਚਿੱਟੇ ਦਿਨ ਮੇਰੇ ਰੱਬ ਨੇ ਮੈਨੂੰ ਚੰਨ ਵਿਖਾ ਦਿੱਤਾ ਈ ਵੇ ਬਾਬਾ ਆਵੇ ਤੈਨੂੰ ਕਿਸੇ ਦੀ ਆਈ ਆਪਣਾ ਚਿੱਟਾ ਧੌਲਾ ਵੇਖ ਤੇ ਮੇਰੇ ਵੱਲ ਵੇਖ ਆਪਣੀ ਉਮਰ ਵੇਖ ਤੇ ਆਪਣੇ ਸ਼ੌਕ ਵੇਖ ਆਇਆ ਚਿੱਟੇ ਦਿਨ ਚ ਚੜਾਤਾ ਮੇਰੀ ਗੱਲ ਸੁਣ ਲੈ ਮੇਰੇ ਸਿਰ ਤੇ ਪਿਆਰ ਦੇ ਤੇ ਧੀ ਆਹ ਮੈਨੂੰ ਤੇ ਸ਼ੁਕਰਗੁਜ਼ਾਰ ਹੋ ਮੇਰਾ ਤੈਨੂੰ ਹੋਸ਼ ਦਵਾਈ ਏ ਚੱਲ ਉੱਠ ਕੇ ਬਹਿ ਜਾ ਹੁਣ ਬਿਸਮਿल्लाह ਤੁਸੀਂ ਤੇ ਗੁੱਸਾ ਹੀ ਕਰ ਗਏ ਹੋ ਹੈ ਮੈਂ ਤੇ ਰਾਤੀ ਸੁੱਤਿਆ ਪਿਆ ਇੱਕ ਖਾਬ ਦੇਖੀ ਆ ਹੈ ਇੰਜ ਸੋਹਣਾ ਮਸ਼ਹਰੀ ਵਾਲਾ ਕਮਰਾ ਬਣਿਆ ਹੋਇਆ ਵਾ ਤੂੰ ਦੁਲਹਨ ਬਣੀ ਹੋਈ ਆ ਮੈਂ ਇੰਜ ਕਰਕੇ ਤੇਰਾ ਘੁੰਡ ਚੁੱਕਿਆ ਵਾ ਤੇ ਅੱਗਿਓਂ ਆਵਾਜ਼ ਆਈ ਹਾਂਜੀ ਅੱਬਾ ਜੀ ਤੁਸੀਂ ਤੇ ਨਹੀਂ ਘੁੰਡ ਚੁੱਕਿਆ ਤੇ ਵਿੱਚੋਂ ਆਵਾਜ਼ ਆਈ ਧੀਏ ਇੱਕ ਪਾਣੀ ਦਾ ਗਲਾਸ ਫੜਾਈ ਓਹੋ ਤੇ ਮੈਂ ਤੇ ਸੋਚਿਆ ਸੀ ਆ ਪੈਸਾ ਧੇਲਾ 17 ਕਿੱਲੇ ਜ਼ਮੀਨ ਡੰਗਰ ਹਵੇਲੀ ਬੈਂਕ ਬੈਲੈਂਸ ਇਹ ਕਿਹਦੇ ਕੰਮ ਆਉਣਾ ਅੱਲਾ ਕਿਤੇ ਮੈਨੂੰ ਇਹਦਾ ਵਾਰਿਸ ਦੇ ਦਿੰਦਾ ਨਾ ਤੇ ਮਜ਼ੇ ਹੋਰ ਹੋ ਜਾਣੇ ਸੀ ਲੇਕਿਨ ਤੇਰੀ ਮਿਹਰਬਾਨੀ ਆ ਹੈ ਮੇਰੇ ਨਾਲ ਵਿਆਹ ਕਰ ਲਾ ਆ ਸਾਰਾ ਚੀਜ਼ਾਂ ਪੈਸਾ ਧੇਲਾ ਡੰਗਰ ਕਿੱਲੇ ਛਿੱਲੇ ਸਾਰੇ ਤੇ ਕੁਛ ਤੇਰੇ ਨਾਵੇਂ ਲਾ ਦੇਣਾ ਮੈਂ ਹੈ ਸ਼ਾਇਦ ਅੱਲਾ ਤੇਰੇ ਚ ਮੈਨੂੰ ਕੋਈ ਵਾਰਿਸ ਦੇ ਦੇ ਹਾਏ ਮੈਂ ਮਰ ਗਈ 16-17 ਕਿੱਲੇ ਮਾਲ ਡੰਗਰ ਰਕਬਾ ਇੰਨਾ ਕੁਛ ਮਾਸ਼ਾਅੱਲਾ ਤੁਸੀਂ ਮੇਰੇ ਨਾਲ ਵੀ ਲਾਓਗੇ ਹਾਂ ਤੇ ਜੇ ਇਹ ਗੱਲ ਆ ਤੇ ਮੈਂ ਕੋਈ ਇਹਦਾ ਹੱਲ ਕੱਢਦੀ ਆ ਤੇ ਅੱਬੇ ਨਾਲ ਜਾ ਕੇ ਮੈਂ ਮਸ਼ਵਰਾ ਕਰਦੀ ਆ ਜੇ ਤੁਹਾਡੀ ਜ਼ਿੰਦਗੀ ਦੀ ਆਖਰੀ ਖੁਆਇਸ਼ ਇਹ ਆ ਤੇ ਮੈਂ ਇਹ ਵੀ ਪੂਰੀ ਕਰ ਦਿੰਨੀ ਆ ਚਲੋ ਉੱਠੋ ਮੇਰੇ ਨਾਲ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਆਵਾਂ ਉੱਠ ਜੋ ਭਾਈ ਅੱਖੀਆਂ ਵਾਲਿਓ ਪਾਇਓ ਗੋਰਾ ਪਿੰਡਾ ਉਦਾਰ ਪਿਆਰ ਉਹ ਧੀਏ ਲਿਆ ਚਾ ਇੰਨੀ ਦੇਰ ਲਾ ਛੱਡੀ ਆ ਅੱਗੇ ਕਦੀ ਇੰਨੀ ਦੇਰ ਤੂੰ ਲਾਈ ਨੀ ਤੂੰ ਤਾਂ ਇੰਜ ਬਣਾਉਣ ਡਈ ਆ ਜਿਵੇਂ ਉੱਤੇ ਪਾਏ ਰੱਖੇ ਆ ਅੱਬਾ ਲੈ ਆਈ ਚਾਹ ਲੈ ਫੜ ਅੱਬਾ ਫੇਰ ਲਾਗੇ ਤੇਰਾ ਮਿੱਠਾ ਤੇਜ਼ ਪਾਇਆ ਹੋਵੇ ਤੂੰ ਨਹੀਂ ਅੱਬਾ ਮਿੱਠਾ ਸਹੀ ਪਾਇਆ ਤੇਜ਼ ਨਹੀਂ ਪਾਇਆ ਅੱਬਾ ਚਾਹ ਸਹੀ ਬਣੀ ਹੈ ਘੁੱਟ ਤਾਂ ਲਾ ਲਵਾ ਪਹਿਲੇ ਪੁੱਛਣ ਲੱਗ ਪਈ ਆ ਬਾਹਰ ਟਾਈਮ ਤੋਂ ਗੁੱਸੇ 'ਚ ਹੀ ਰਹਿਣਾ ਅੱਬਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਗੁੱਸਾ ਤੇ ਨਹੀਂ ਕਰੇਗਾ ਉਹ ਨਹੀਂ ਮੇਰੀ ਧੀਏ ਤੂੰ ਮੇਰੀ ਲਾਡਲੀ ਧੀ ਆ ਉਹ ਮਾਪੇ ਧੀਆਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦੇ ਹੁੰਦੇ ਦਿਲ ਖੋਲ ਕੇ ਗੱਲ ਕਰ ਕਿਹੜੀ ਤੂੰ ਕਰਨੀ ਚਾਹੁੰਦੀ ਆ ਮੇਰੇ ਨਾਲ ਨਹੀਂ ਅੱਬਾ ਮੈਨੂੰ ਪਤਾ ਤੂੰ ਗੁੱਸਾ ਕਰ ਲੈਣਾ ਵਾ ਤੂੰ ਮੇਰੇ ਨਾਲ ਵਾਅਦਾ ਕਰ ਗੁੱਸਾ ਨਹੀਂ ਕਰੇਗਾ ਤੂੰ ਮੇਰੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਕਿ ਤੂੰ ਮੈਂ ਜੋ ਕਹਾਂਗੀ ਤੂੰ ਮੇਰੀ ਗੱਲ ਦਾ ਗੁੱਸਾ ਨਹੀਂ ਕਰੇਗਾ ਉਹ ਨਹੀਂ ਧੀਏ ਮੈਂ ਗੁੱਸਾ ਕਰਦਾ ਤੈਨੂੰ ਮੈਂ ਅੱਗੇ ਵੀ ਕਹਿਤਾ ਵਾ ਨਹੀਂ ਗੁੱਸਾ ਕਰਦਾ ਬਾਰ-ਬਾਰ ਤੂੰ ਮੈਨੂੰ ਪੁੱਛੀ ਜਾਣ ਡਈ ਅੱਬਾ ਗੁੱਸਾ ਤਾਂ ਨਹੀਂ ਕਰੇਗਾ ਮੇਰੇ ਸਿਰ ਤੇ ਹੱਥ ਰੱਖ ਸਹੁੰ ਖਾ ਗੁੱਸਾ ਤੇ ਨਹੀਂ ਕਰੇਗਾ ਤੂੰ ਗੱਲ ਖੋਲ ਕੇ ਕਰ ਜਿਹੜੀ ਕਰਨੀ ਆ ਨਹੀਂ ਮੈਂ ਗੁੱਸਾ ਕਰਦਾ ਭੇਲੀਆਂ ਹੀ ਪਾਈ ਜਾਣ ਡਈ ਆ ਅੱਬਾ ਮੂੰਹ ਤੇ ਮੇਰਾ ਛੋਟੀ ਚਵਾਨੀ ਵਰਗਾ ਵਾ ਪਰ ਗੱਲ ਵੱਡੀ ਹੈ ਮੈਨੂੰ ਪਤਾ ਤੂੰ ਗੁੱਸਾ ਕਰ ਲੈਣਾ ਪਹਿਲਾਂ ਤੂੰ ਕਸਮ ਖਾ ਫਿਰ ਤੂੰ ਗੁੱਸਾ ਨਹੀਂ ਕਰੇਗਾ ਮੈਂ ਤੈਨੂੰ ਦੱਸੂਗੀ ਇੱਕ ਦਫਾ ਵੀ ਤੈਨੂੰ ਕਹਿਤਾ ਵਾ 100 ਦਫਾ ਵੀ ਧੀਏ ਤੈਨੂੰ ਮੈਂ ਕਹਿ ਛੱਡਿਆ ਵਾ ਮੈਂ ਗੁੱਸਾ ਨਹੀਂ ਕਰਦਾ ਤੂੰ ਮੇਰੀ ਛੇੜ ਹੀ ਬਣਾ ਲਈ ਆ ਇਹੀ ਗੱਲ ਕਹਿ ਕੇ ਤੂੰ ਮੈਨੂੰ ਗੁੱਸਾ ਚੜਾ ਛੱਡਿਆ ਵਾ ਮੈਂ ਗੁੱਸਾ ਨਹੀਂ ਕਰਦਾ ਤੂੰ ਮੈਨੂੰ ਗੱਲ ਦੱਸ ਕਿਹੜੀ ਆ ਬਸ ਅੱਬਾ ਰਹਿਣ ਦੇ ਉਹ ਗੱਲ ਹੋਈ ਨਾ ਮੈਨੂੰ ਪਤਾ ਸੀ ਤੈਨੂੰ ਗੁੱਸਾ ਚੜ ਜਾਣਾ ਤੇ ਗੁੱਸਾ ਤੈਨੂੰ ਚੜ ਗਿਆ ਹੁਣ ਮੈਂ ਗੱਲ ਹੀ ਨਹੀਂ ਕਰਨੀ ਇਹਨੇ ਮੈਨੂੰ ਕਿਉਂ ਪਾਗਲ ਕੀਤਾ ਪਿਆ ਵਾ ਤੂੰ ਮੇਰੀ ਜਾਨ ਦੀ ਦੁਸ਼ਮਣ ਹੈ ਮੇਰੇ ਤੋਂ ਕਾਹਦਾ ਬਦਲਾ ਤੂੰ ਲੈਣ ਡਈ ਆ ਗੱਲ ਦੱਸ ਮੈਨੂੰ ਤੇ ਇਹ ਜਿਹੜਾ ਕਾਪਾ ਨਾ ਤੇਰੇ ਮੂੰਹ ਵਰਗਾ ਇਹ ਮੈਂ ਤੇਰੇ ਮੂੰਹ ਤੇ ਮਾਰ ਕੇ ਤੋੜ ਦੇਣਾ ਵਾ ਦੱਸ ਕਿਸੇ ਮੁੰਡੇ ਨੂੰ ਤੂੰ ਪਸੰਦ ਕਰਦੀ ਆ ਦੱਸ ਵਿਆਹ ਕਰਨਾ ਚਾਹੁੰਦੀ ਆ ਤੂੰ ਗੱਲ ਦੱਸੂਗੀ ਤਾਂ ਮੈਂ ਫੇਰ ਕਰਾਂਗਾ ਕੋਈ ਐਵੇਂ ਸਦਕੇ ਜਾਵਾਂ ਮੇਰਾ ਸੋਹਣਾ ਅੱਬਾ ਮੈਂ ਤੇਰੇ ਵਾਸਤੇ ਕੱਲ ਹੀ ਚਸ਼ਮਾ ਲੈ ਕੇ ਆਵਾਂਗੀ ਜੇ ਤੇਰੇ ਸਿਰ ਵਾਸਤੇ ਮੈਨੂੰ 20,000 ਦੀ ਵੀ ਵਿਗ ਲੱਭੀ ਨਾ ਮੈਂ ਉਹ ਵੀ ਲੈ ਆਵਾਂਗੀ ਤੂੰ ਤੇ ਮੇਰੇ ਦਿਲ ਦੀ ਗੱਲ ਹੀ ਬੁੱਝ ਲਈ ਮੈਂ ਤੇਰੇ ਨਾਲ ਵਿਆਹ ਦੀ ਹੀ ਗੱਲ ਕਰਨਾ ਚਾਹੁੰਦੀ ਸੀ ਧੀਏ ਮੈਂ ਤਾਂ ਬੜਾ ਖੁਸ਼ ਆ ਉਹ ਵੇਲੇ ਲੰਘ ਗਏ ਆ ਉਹ ਜਦੋਂ ਧੀਆਂ ਮਾਪਿਆਂ ਆ ਗਏ ਚੁੱਪ ਰਹਿੰਦੀਆਂ ਹੁੰਦੀਆਂ ਸੀਗੀਆਂ ਉਹ ਹੁਣ ਤਾਂ ਬੱਚੇ ਆਪਣਾ ਮੁਸਤਕਬਲ ਆਪ ਸੋਚਣ ਡਏ ਆ ਧੀਏ ਹੁਣ ਤੂੰ ਮੈਨੂੰ ਇਹ ਦੱਸ ਉਹ ਮੁੰਡਾ ਕੌਣ ਆ ਤੇ ਕਰਦਾ ਕੀ ਆ ਅੱਬਾ ਜੀ ਤੁਸੀਂ ਉਹਨੂੰ ਜਾਣਦੇ ਹੀ ਹੋ ਆਪਣੇ ਪਿੰਡ ਦਾ ਵਾ ਉਹ ਚੌਧਰੀ ਜੀਰਾ ਨੀ ਉਹ ਜੀਰਾ ਧੀਏ ਤੂੰ ਮਖੌਲ ਕਰਦੀ ਪਈ ਆ ਧੀਏ ਉਹ ਤਾਂ 10 ਸਾਲ ਮੇਰੇ ਤੋਂ ਵੱਡਾ ਵਾ ਉਹਦੇ ਨਾਲ ਦੇ ਤਾਂ ਸਾਡੇ ਪਿੰਡ 'ਚੋਂ ਵੋਟ ਸੁੱਕ ਗਏ ਆ
ਤੇ ਜਿਹੜੇ ਬੋਰਡ ਬਚੇ ਸੀਗੇ ਉਹ ਲੋਕੀ ਵੱਢ ਕੇ ਲੈ ਗਏ ਆ ਤੇ ਉਹਦੇ ਨਾਲ ਦੇ ਤਾਂ ਧੀਏ ਠੀਪੇ ਮੁੱਕ ਗਏ ਆ। ਹੁਣ ਤਾਂ ਠੀਪੇ ਵੀ ਨਹੀਂ ਚੱਲਣ ਡਏ ਹੈਗੇ। ਤੂੰ ਮੈਨੂੰ ਕਹਿਣ ਡਈ ਆ ਮੈਨੂੰ ਉਹ ਪਸੰਦ ਆ ਗਿਆ ਵਾ ਜੀਰਾ। ਧੀਏ ਇੱਕ ਮੇਰਾ ਛੋਟਾ ਜਿਹਾ ਤੂੰ ਕੰਮ ਕਰ। ਲੈ ਅੱਬਾ ਜੀ ਛੋਟਾ ਜਿਹਾ ਕਿਉਂ? ਤੁਸੀਂ ਮੈਨੂੰ ਵੱਡਾ ਜਿਹਾ ਕੋਈ ਕੰਮ ਦੱਸੋ। ਤੁਸੀਂ ਆਰਡਰ ਲਾਉਣਾ, ਤੁਹਾਡੀ ਧੀ ਨੇ ਕਰ ਦੇਣਾ। ਅੰਦਰ ਜਾ ਧੀਏ, ਆ ਵੱਡੀ ਪੇਟੀ ਨੀਗੀ, ਹਾਂਜੀ ਪੇਟੀ ਦੇ ਉੱਤੇ ਹੈ ਨਾ ਸੰਦੂਕ ਪਿਆ ਵਾ ਛੋਟਾ, ਉਹਨੂੰ ਲੱਗਾ ਵਾ ਤਾਲਾ। ਹਾਂਜੀ ਤਾਲਾ ਲੱਗਾ, ਮੈਂ ਵੇਖਿਆ। ਆ ਲੈ ਲਾ ਚਾਬੀ ਮੇਰੇ ਕੋਲ, ਉਹਦੇ ਵਿੱਚ ਆ ਪਿਸਤੌਲ ਮੇਰਾ। ਉਹ ਲਿਆ ਕੇ ਤਾਂ ਆਪਣੇ ਹੱਥੀ ਮੈਨੂੰ ਫੈਰ ਮਾਰ ਦੇ। ਲੈ ਅੱਬਾ ਫੈਰ ਕਿਉਂ ਮਾਰਨਾ? ਤੂੰ ਹੌਸਲੇ ਨਾਲ ਮੇਰੀ ਗੱਲ ਸੁਣ। ਅੱਬਾ ਕਿਹੜਾ ਮਾੜਾ ਬੰਦਾ ਵਾ, ਉਹਦੇ ਕੋਲ 17 ਕਿੱਲੇ ਜ਼ਮੀਨ ਆ, ਕੋਠੀ ਬੰਗਲਾ ਵਾ ਉਹਦੇ ਕੋਲ, ਉਹਦਾ ਮਾਲ ਡੰਗਰ ਆਪਣਾ ਵਾ। 3 ਮਹੀਨਿਆਂ ਬਾਅਦ ਉਹਨੇ ਉਂਝ ਮਰ ਜਾਣਾ ਵਾ ਤੇ ਉਹਦੀ ਕਬਰ ਪੱਕੀ ਕਰਾ ਕੇ ਮੈਂ ਚਦਰਾਣੀ ਬਣ ਕੇ ਬਹਿ ਜਾਣਾ। ਵਾਹ ਧੀਏ ਤੇਰੀ ਸੋਚ ਤੋਂ ਮੈਂ ਸਦਕੇ ਜਾਵਾਂ, ਬੜੀ ਉੱਚੀ ਆ ਸੋਚ ਤੇਰੀ। ਮਿੰਟ ਲਾ, ਦੇਰ ਨਾ ਲਾਵੀਂ। ਮੈਂ ਸਦਕੇ ਜਾਵਾਂ ਮੇਰਾ ਸੋਹਣਾ ਅੱਬਾ। ਓ ਖੈਰ ਖੈਰ ਮੇਰੀ ਸ਼ਹਜ਼ਾਦੀ ਦੀ ਕਿੱਧਰ ਲਿਪੋ ਗੁੱਡੀਆਂ ਘੋੜਦੀ ਫਿਰਦੀ ਆ? ਤੇ ਕੀ ਬਿਮਾਰੀ ਹੈ ਤੈਨੂੰ ਗਰੀਬ ਗੁਰਬਾ? ਇੱਕ ਲਸੂੜੇ ਨਾਲ 2 ਰੋਟੀਆਂ ਖਾਣ ਵਾਲਿਆ 20 ਫੁੱਟ ਦੂਰ ਹੋ ਕੇ ਮੇਰੇ ਤੋਂ ਗੱਲ ਕਰ। ਚਲਦੀ ਫਿਰਦੀ ਬੋ ਦੀ ਰੇੜੀ। ਤੈਨੂੰ ਪਤਾ ਤੂੰ ਕਿਹਦੇ ਨਾਲ ਗੱਲ ਕਰ ਰਿਹਾ? ਕਿੱਡੀ ਬਦਤਮੀਜ਼ ਹੋ ਗਈ ਆ ਤੈਨੂੰ ਤਮੀਜ਼ ਨਹੀਂ ਬੋਲਣ ਦੀ? ਤੂੰ ਮੇਰੇ ਕੋਲ ਚਪੇੜਾ ਖਾ ਲੈਣੀਆਂ ਮੈਂ ਤੈਨੂੰ ਦੱਸਾਂ। ਉਹ ਮੈਂ ਆਪਣੇ ਘਰਦਿਆਂ ਨਾਲ ਤੇਰੇ ਤੇ ਮੇਰੇ ਵਿਆਹ ਦੀ ਤਿਆਰੀਆਂ ਕਰਦਾ ਫਿਰਦਾ ਵਾਂ, ਲੇਕਿਨ ਤੇਰੀਆਂ ਜਿਹੜੀਆਂ ਗੱਲਾਂ ਵਾ ਨਾ ਇਹ ਤਲਾਕ ਲੈਣ ਵਾਲੀਆਂ ਵਾ, ਉਹ ਵੀ ਵਿਆਹ ਤੋਂ ਪਹਿਲਾਂ ਹੀ। ਤੂੰ ਹੈ ਕੌਣ? ਮਹੱਲੇ ਚੋਂ ਗੋਂਗਲੂ ਚੋਰੀ ਕਰਕੇ ਖਾਣ ਵਾਲਿਆ ਤੇ ਨਾਲੇ ਗਵਾਂਢੀਆਂ ਕੋ ਸਾਲਣ ਮੰਗ ਕੇ ਖਾਣ ਵਾਲਿਆ। ਉਹ ਤੇਰੇ ਵਰਗੇ 10 ਰੁਪਏ ਦੇ ਮਲੋਕ ਲੈ ਲੈਣਾ ਤੇ ਉਹਨਾਂ ਤੇ ਜੈਸ਼ੀਆਂ ਮਾਰਦੇ ਨੇ। ਓਏ ਰਮ ਤੂੰ ਮੇਰੇ ਤੋਂ ਅੱਖਾਂ ਕਾਹਤੋਂ ਬਦਲ ਲਈਆਂ ਵਾ? ਨਾਲੇ ਕਿਹੜੀ ਗੁਫ਼ਤਗੂ ਸ਼ੁਰੂ ਕਰ ਲਈ ਤੂੰ? ਮਲੋਕ ਖਾ ਤੇ ਜੈਸ਼ੀਆਂ ਕਰ। ਤੂੰ ਤਾਂ ਕਿਹਾ ਸੀ ਸਰਦੀਆਂ ਮੁੱਕਣ ਤੋਂ ਪਹਿਲਾਂ ਮੈਂ ਤੇਰੇ ਨਾਲ ਵਿਆਹ ਕਰ ਲੂੰਗੀ। ਉਹ ਮੈਂ ਤਾਂ 50-60 ਹਜ਼ਾਰ ਰੁਪਏ ਦਾ ਗੀਜ਼ਰ ਵੀ ਲਵਾ ਲਿਆ ਵਾ। ਵਿਆਹ ਤੇ ਤੇਰੇ ਨਾਲ ਭੁੱਲ ਜਾ, ਇਹ ਤੇਰਾ ਖਾਬ ਰਹਿ ਜਾਣਾ। ਤੇਰੇ ਨਾਲ ਵਿਆਹ, ਮੈਂ ਤੇਰੇ ਨਾਲ ਵਿਆਹ ਕਰਕੇ ਗਰੀਬੀ ਨਹੀਂ ਗੱਲ ਲਾ ਸਕਦੀ। ਮੈਂ ਚੰਨ ਤੇ ਪਿੰਗਾ ਪਾਣਾ ਚਾਹਨੀ ਆ। ਵਿਆਹ ਮੈਂ ਚੌਧਰੀ ਜੀਰੇ ਨਾਲ ਕਰ ਰਹੀ ਆ, ਜਿਹੜਾ 17 ਕਿੱਲਿਆਂ ਦਾ ਮਾਲਕ ਆ। ਤੇ ਜਾ ਆਪਣੇ ਕੱਚੇ ਕੋਠੇ ਲਿਪ ਜਿਹੜੇ ਹਰ ਬਾਰਿਸ਼ ਚ ਚਾਉਂਦੇ ਨੇ। ਓ ਡੋੜਾ, ਉਹ ਮੈਂ ਬਿਸਮਿਲ੍ਲਾ ਕਰਾਂ ਇਦਾਂ ਚਾਨਾ ਜਿੱਧਰ ਹੀ ਆ ਗਿਆ। ਓ ਡੋੜਾ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਆ ਹਰਕਤਾਂ ਨਾ ਕਰਿਆ ਕਰੋ। ਕਿਹੜੀਆਂ ਆ ਜਿਹੜੀ ਕਰਦੇ ਹੋ। ਕਿਹੜੀਆਂ ਮੈਂ ਹਰਕਤਾਂ ਕਰਨੇ ਆ? ਅੱਬੇ ਨੇ ਬੁਰਾ ਮੰਨ ਜਾਣਾ ਆ ਜਿੱਦਾਂ ਕਰਦੇ ਇੰਜ ਵਾਲਾ। ਓਏ ਅੱਬੇ ਬੁਰੇ ਮਸੋਂ ਕਰਦੇ ਹੁੰਦੇ ਆ। ਹਾਂ ਅੱਬਾ ਤੇ ਬੁਰਾ ਕਰਦਾ ਕਿ ਨਹੀਂ ਕਰਦਾ, ਤੁਸੀਂ ਤੇ ਨਾ ਕਰੋ। ਚੱਲ ਨਹੀਂ ਕਰਦੇ ਅੱਬੇ, ਖੈਰ ਚੱਲ ਆਜੋ ਤੁਹਾਨੂੰ ਮੈਂ ਅੱਬੇ ਨਾਲ ਮਿਲਾਵਾਂ। ਗੁੱਸੇ ਚ ਤਾਂ ਨਹੀਂ ਹੈਗਾ? ਗੁੱਸੇ ਚ ਕਾਤੋਂ ਹੋਣਾ ਅੱਬਾ? ਖੁਸ਼ ਆ। ਦੱਸਿਆ ਸਾਰਾ? ਦੱਸਿਆ ਹੀ ਆ ਸਾਰਾ। ਤੁਸੀਂ ਆਜੋ ਬਸ, ਲਿਆ ਇੱਥੇ ਫਿਰ। ਖਲੋਵੋ, ਇੱਥੇ ਖਲੋਵੋ। ਇਹਦੇ ਕੋਲ ਹੀ ਆ। ਉਹ ਮੇਰੇ ਕਹਿੰਦਾ ਮਤਲਬ ਕਿ ਆਜੋ ਖਲੋਵੋ, ਤੁਸੀਂ ਮੈਂ ਅੱਬੇ ਨੂੰ ਬੁਲਾ ਲਾਂ। ਅਜੀਬ ਹਰਕਤ ਅੱਬਾ ਜੀ ਬਾਹਰ ਦੇਖੋ ਕੌਣ ਆਇਆ। ਆਇਆ ਧੀਏ। ਖਲੋ ਯਾਰ, ਆਰਾਮ ਨਾਲ ਅੱਬਾ ਆ ਗਿਆ। ਬਿਸਮਿल्ला। ਉਹ ਮੇਰਾ ਸੋਹਣਾ ਚੌਧਰੀ ਆਇਆ, ਮੇਰਾ ਬਜ਼ੁਰਗ ਜਵਾਈ ਆਇਆ। ਆ ਮੇਰਾ ਸੋਹਣਾ ਪੁੱਤਰ। ਮੈਂ ਤਾਂ ਤੈਨੂੰ ਪੁੱਤਰ ਵੀ ਨਹੀਂ ਕਹਿ ਸਕਦਾ, ਤੂੰ ਤਾਂ ਮੇਰੇ ਤੋਂ 10 ਸਾਲ ਵੱਡਾ ਹੈਗਾ ਵਾ। ਆ ਬੈਠ ਮੇਰਾ ਪੁੱਤਰ। ਉਹ ਮੈਂ ਤਾਂ ਤੈਨੂੰ ਬੈਠਣ ਦਾ ਵੀ ਨਹੀਂ ਕਹਿ ਸਕਦਾ। ਚੱਲ ਛੱਡ ਸਾਰੀਆਂ ਗੱਲਾਂ ਨੂੰ, ਆ ਬੈਠ ਮੇਰਾ ਪੁੱਤਰ। ਕੀ ਗੱਲ ਹੋ ਗਈ, ਇੰਨਾ ਖੱਪੇ ਹੋਏ ਹੋ ਤੁਸੀਂ? ਉਹ ਕੋਈ ਵੀ ਨਹੀਂ ਹੋਣੀ, ਗੱਲ ਕੀ ਆ ਕਿ ਕੁੱਤੇ ਦਾ ਜੂਠਾ ਖਾ ਲਿਆ। ਹੋਰ ਸਾਲਾ ਕਾਸੀ ਤਬੀਅਤ ਆ? ਠੀਕ। ਅੱਜ ਤਾਂ ਸਾਡੇ ਭਾਗ ਖੁੱਲ ਗਏ ਆ। ਚੌਰੀ ਜੀਰਾ ਸਾਡੇ ਘਰ ਗਰੀਬਾਂ ਦੇ ਚੱਲ ਕੇ ਆ ਗਿਆ। ਇਹ ਉਮੀਦ ਨਹੀਂ ਸੀ ਸਾਨੂੰ ਚੌਰੀ ਸਾਡੇ ਘਰ ਆਏਗਾ। ਹੁਣ ਕਿੱਥੇ ਚੌਰੀ ਜੀ, ਸਾਰੀ ਚਦਾਹਤ ਤੇ ਤੁਹਾਡੇ ਘਰ ਆ ਗਈ ਆ। ਆ ਮੈਂ ਆਉਂਦੇ ਹੋਏ ਨਾ ਪਟਵਾਰੀ ਨੂੰ ਕਹਿ ਕੇ ਆਇਆ ਵੀ ਸਾਰੀ ਜ਼ਮੀਨ ਨਾ ਤੇ ਹਵੇਲੀ ਵੀ ਇਰਮ ਦੇ ਨਾਂ ਕਰਨੀ ਆ, ਤੇ ਹੁਣ ਚਦਰਾਣੀ ਤੇਰੀ ਧੀ ਆ, ਪੂਰੇ ਪਿੰਡ ਦੀ ਚਦਰਾਣੀ। ਫਿਰ ਹੈ ਬੜੀ ਗੱਲ ਆ ਚੌਰੀ, ਤੂੰ ਠੰਡ ਚ ਆ ਗਿਆ ਵਾ ਇੱਥੇ। ਇਰਮ ਹਾਂਜੀ ਅੱਬਾ ਓਏ ਜੀ। ਆਪਣੇ ਚੌਧਰੀ ਵਾਸਤੇ ਕੋਈ ਚਾਹ ਪਾਣੀ ਦਾ ਇੰਤਜ਼ਾਮ ਕਰ। ਅੱਛਾ ਅੱਬਾ ਆ ਜੀ। ਜਲਦੀ ਬਣਾ ਕੇ ਲਿਆ। ਓਏ ਸੋਈ ਬੜੀ ਗੱਲ ਆ ਹਾਂ। ਜਿਹੜਾ ਤੂੰ ਠੰਡ ਚ ਵੀ ਹੈ ਨਾ ਬਚ ਕੇ ਆ ਗਿਆ ਵਾ। ਓਏ ਨਹੀਂ, ਠੰਡ ਦੀ ਕਿਹੜੀ ਗੱਲ ਆ? ਹੁਣ ਆ ਖੂਨ ਜਿੰਨਾ ਮੇਰਾ ਗਰਮ ਹੋਇਆ ਪਿਆ ਨਾ, ਇਹ ਸਾਰੀ ਜਾਇਦਾਦ ਜ਼ਮੀਨਾਂ ਸ਼ਮੀਨਾਂ ਇੰਤਕਾਲ ਕਰ ਦਿੱਤਾ ਤੇਰੀ ਧੀ ਦੇ ਨਾਂ ਦੇ। ਅੱਛਾ ਹਾਂ। ਆ ਚਿਗਮ ਕੱਢ ਲਾ ਮੂੰਹ ਚੋਂ, ਕਿਹੜੀ? ਆ ਜਿਹੜੀ ਪਾਈ ਆ। ਅੱਛਾ,
ਇਹੀ ਮੈਂ ਮੁਬਾਰਕਬਾਦ ਤੈਨੂੰ ਦੇਣ ਆਇਆ ਸੀ। ਅੱਛਾ ਹਾਂ ਵੀ ਜ਼ਮੀਨਾਂ ਲਾਤੀਆਂ, ਧੀ ਤੇਰੀ ਪੂਰੇ ਪਿੰਡ ਦੀ ਹੁਣ ਚਧਰਾਣੀ ਆ। ਅੱਛਾ ਆ ਤੇ ਪਿੰਡ ਸਾਡੇ ਦੇ ਹੁਣ ਬੇਲੀ ਦੇ ਵਿੱਚ ਸਾਰੇ ਢੋਲ ਟਮੱਕੇ ਵੱਜ ਰਹੇ ਆ। ਅੱਛਾ। ਆ ਘਰ ਦੇ ਸਾਰੇ ਸ਼ਗਨ ਮਨਾਉਂਦੇ ਆ ਵੀ ਮੁੰਡੇ ਸਾਡੇ ਦਾ ਜੀਰੇ ਦਾ ਵਿਆਹ ਹੋਣ ਲੱਗਾ। ਅੱਛਾ ਘਰ ਦੇ ਹਜੇ ਵੀ ਮੁੰਡਾ ਹੀ ਕਹਿ ਰਹੇ ਆ ਤੈਨੂੰ? ਓਏ ਮਾਂ ਪਿਓ ਤੇ ਕਹਿੰਦਾ ਹੀ ਹੁੰਦਾ। ਮਾਂ ਪਿਓ ਵਾਸਤੇ ਆ ਨਾ, ਔਲਾਦ ਬੁੱਢੀ ਵੀ ਹੋ ਜਵੇ ਹਨਾ, ਤੇ ਪੁੱਤਰ ਹੀ ਹੁੰਦੇ, ਜਵਾਨ ਹੀ ਹੁੰਦੇ ਆ। ਆ ਤੁਹਾਨੂੰ ਕੀ ਹੋਇਆ ਸਿਰ ਤੇ, ਕੀ ਗੱਲ ਖੈਰ? ਆ ਫੋੜਾ ਨਿਕਲਿਆ ਸੀਗਾ। ਐਡਾ ਸਰ? ਹਾਂਜੀ ਇਹ ਜ਼ਹਿਰ ਬਾਰ ਹੋਇਆ ਇਹ ਬਚਪਨ ਚ ਨਿਕਲਿਆ ਸੀਗਾ ਨਾ। ਅੱਛਾ ਹਾਂਜੀ, ਫਿਰ ਹਾਂਜੀ। ਬਚਪਨ ਜੀ ਰਹਿ ਗਏ ਤੁਸੀਂ? ਹਾਂਜੀ ਹਾਂਜੀ। ਚਲੋ ਖੈਰ ਉਹ ਕੀ ਹੋ ਗਿਆ? ਕਢਾ ਦੇ ਜਿਹੜੀ ਚੀਜ਼ ਤੰਗ ਕਰਨ ਡਈ ਅੰਦਰ। ਇਹ ਹੁਣ ਨਿਕਲ ਗਈ ਆ, ਇਸੇ ਗੱਲ ਦੀਆਂ ਤੇ ਪੁੱਛੀਆਂ ਹੁਣ। ਅੱਛਾ ਅੱਛਾ ਹਾਂਜੀ। ਅੱਛਾ ਲੈ ਫੇ ਚੌਰੀ, ਤੈਨੂੰ ਵੀ ਮੁਬਾਰਕ ਹੋਵੇ। ਤੇ ਕੱਲ ਨੂੰ ਸੇਰੇ ਸੂਰੇ ਲਾ ਕੇ ਹੈ ਨਾ, ਤੇ ਤਿਆਰ ਹੋ ਕੇ ਆ ਜਾਈ। ਨਿਕਾਹ ਪੜਾਵੀਂ, ਹਾਂ ਪੜਾ ਕੇ ਤੇ ਸਾਡੀ ਧੀ ਲੈ ਜਾਈ। ਹਾਂ। ਤੇ ਟੈਨਸ਼ਨ ਨਾ ਲੈ ਕੋਈ ਵੀ। ਆ ਜਿੰਜ ਤੂੰ ਆ ਹੁਲੀਆ ਕੀਤਾ ਨਾ, ਐ ਤੂੰ ਹੁਲੀਏ ਚ ਨਹੀਂ ਤੂੰ ਆਉਣਾ ਹੈਗਾ। ਹਾਂ ਨਹੀਂ ਕੱਲ ਪੂਰਾ ਮੁੰਡਾ ਖੁੰਡਾ ਬਣ ਕੇ ਮੁੰਡਾ ਆਵਾਂਗਾ। ਖੁੰਡਾ ਬਣ ਕੇ ਐਨ ਜਵਾਨ ਸ਼ਵਾਨ ਬਣ ਕੇ ਆਉਣਾ ਵਾ। ਹਾਂ। ਸ਼ਰੀਕੇ ਨੂੰ ਪਤਾ ਲੱਗੇ, ਇਹ ਨਾ ਮੈਨੂੰ ਸ਼ਰੀਕਾ ਕਵੇ ਲੈ ਵੀ ਬਾਬੇ ਜਾਏ ਨਾ ਤੂੰ ਧੀ ਆਪਣੀ ਵਿਆਹਤੀ ਆ। ਸ਼ਰੀਕੇ ਨੂੰ ਕੀ, ਆ ਪੂਰੇ ਪਿੰਡ ਨੂੰ ਪਤਾ ਲੱਗੂਗਾ ਵੀ ਮੈਂ ਵਿਆਹਣ ਆਇਆ ਵਾਂ। ਜਵਾਨ ਬਣ ਕੇ ਆਉਣਾ ਵਾ। ਪੂਰਾ ਮੁੰਡਾ ਯੰਗ ਬਣ ਕੇ ਗਿਆ, ਇੱਥੇ ਟੁੱਕਾਂਗਾ, ਪੂਰੇ ਮਹੱਲੇ ਨੂੰ ਪਤਾ ਲੱਗੇਗਾ। ਪਤਾ ਲੱਗੇ ਸ਼ਰੀਕੇ ਦੀ ਤਾਂ ਮੈਂ ਹਿੱਕ ਤੇ ਦੀਵਾ ਜਲਣਾ। ਆ ਲੱਤ ਨੂੰ ਕੁਛ ਹੋਣ ਡਿਆ ਵਾ। ਇੱਕ ਤੇ ਡਾਕਟਰ ਨੂੰ ਦਿਖਾਉਣੀ ਸੀਗੀ, ਹਾਂ ਬਲਕਿ ਡਾਕਟਰ ਨੂੰ ਹੁਣ ਕੋਈ ਤੂੰ ਕੀ ਦਿਖਾਉਣੀ ਹੈਗੀ ਆ? ਹਾਂ, ਹੁਣ ਕੀ ਉਹਦੇ ਵੱਸੋਂ ਵੀ ਬਾਹਰ ਲੰਘ ਗਈ। ਚਲੋ ਹੁਣ ਮੈਂ ਯੰਗ ਬਣ ਕੇ ਆਵਾਂਗਾ, ਆ ਤਿਆਰ ਸ਼ਿਆਰ ਹੋ ਗਿਆ। ਪੂਰੇ ਮਹੱਲੇ ਨੂੰ ਪਤਾ ਲੱਗੇਗਾ ਹਾਂ ਵੀ ਮੁੰਡਾ ਜੀਰਾ ਟੁਕਿਆ। ਮੁੰਡਾ ਖੁੰਡਾ ਬਣ ਕੇ ਆਉਣਾ ਵਾ। ਮੈਂ ਕਿਹਾ ਵੀ ਜੀਰੇ ਦੀਆਂ ਟੁਕੜੀਆਂ ਵੇਖੀ ਆ ਮਾਲਾ ਸ਼ਾਲਾ ਪਾ ਗਿਆ। ਮਾਲਾ ਇੰਨੀਆਂ ਮਾਲਾ ਪਾਉਣੀਆਂ। ਧੀਏ ਚਾਹ ਤਾਂ ਲਿਆ। ਨਹੀਂ ਬਾਦ ਹੁਣ ਚਾਹ ਲੱਗੀ ਹੈ? ਚਾਹ ਆਣ ਲੱਗੀ ਸੀ। ਨਹੀਂ ਬਸ ਹੁਣ ਚਾਹ ਕੀ ਪੀਣੀ? ਹਾਂ ਚਾਹ ਹੁਣ ਇੱਕੋ ਵਾਰੀ ਪੀਵਾਂਗੇ। ਕੱਲ ਪੀਓ ਫਿਰ ਹੈ। ਹਾਂ ਚੰਗਾ ਹੋਵੇ ਇਹ ਰਵੇ। ਓਕੇ ਫਿਰ। ਠੀਕ ਆ ਚੌਧਰੀ, ਬਸ ਲੈ ਧੀਏ ਤੇਰੀਆਂ ਖੁਆਇਸ਼ਾਂ ਪੂਰੀਆਂ ਹੋ ਗਈਆਂ। ਰਮ ਪੁੱਤ, ਹਾਂਜੀ ਅੱਬਾ ਜੀ। ਸਾਡਾ ਬਜ਼ੁਰਗ ਜਵਾਈ ਹਜੇ ਤੱਕ ਨਹੀਂ ਪਹੁੰਚਿਆ। ਆਂਦੇ ਹੋਣਗੇ ਅੱਬਾ ਜੀ। ਆਂਦੇ ਹੋਊਗੇ। ਧੀਏ ਕੱਲ 10 ਵਜੇ ਦਾ ਟਾਈਮ ਦਿੱਤਾ ਸੀਗਾ ਉਹਨੇ, ਉਤੋਂ 12 ਵੱਜ ਗਏ ਆ, ਹਜੇ ਤੱਕ ਨਹੀਂ ਪਹੁੰਚਿਆ। ਅੱਲਾ ਖੈਰ ਕਰੇ, ਜਿੰਨੀ ਠੰਡ ਪੈਣ ਡਈ ਆ ਨਾ, ਦੁਆ ਕਰ ਬਚ ਕੇ ਆ ਜਾਵੇ। ਅੱਲਾ ਖੈਰ ਕਰੇਗਾ ਅੱਬਾ ਜੀ। ਚਲੋ ਜੀ। ਲੋ ਅੱਬਾ ਜੀ ਆ ਹੀ ਗਏ ਨੇ। ਉਹ ਸਾਰਾ ਜੀ ਕਿੱਥੇ ਹੋ? ਮਾਸ਼ਾਅੱਲਾ ਮਾਸ਼ਾਅੱਲਾ, ਸਾਡਾ ਬਜ਼ੁਰਗ ਜਵਾਈ ਆਇਆ। ਤੇਰੀ ਰੇਸ ਕਿਹਨੇ ਘਟਾਤੀ ਆ? ਉਹ ਰੇਸ ਨਹੀਂ ਘਟਾਈ, ਤੁਸੀਂ ਸੌਰਾ ਜੀ ਕਿਹਾ ਸੀ ਵੀ ਕੱਲ ਯੰਗ ਬਣ ਕੇ ਆਉਣਾ, ਜਵਾਨ ਬਣ ਕੇ ਆਉਣਾ, ਵੀ ਮੇਰੀ ਸ਼ਰੀਕੇ 'ਚ ਨੱਕ ਨਾ ਕੱਟੀ ਜਾਵੇ। ਲੇਕਿਨ ਤੁਹਾਡੀ ਨੱਕ ਤੇ ਨਹੀਂ ਕੱਟੀ ਗਈ, ਮੇਰੀ ਜ਼ਿੰਦਗੀ ਦੀ ਰੱਸੀ ਕੱਟੀ ਜਾਣੀ ਹੈ। ਓਏ ਅੱਲਾ ਖੈਰ ਕਰੇ, ਇਹ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਬਜ਼ੁਰਗ ਜਵਾਈ ਆ ਬੈਠ। ਇਰਮ ਪੁੱਤ, ਹਾਂਜੀ ਅੱਬਾ ਜੀ। ਉਹ ਸਾਡੇ ਜਵਾਈ ਵਾਸਤੇ ਲੱਕੜਾਂ ਦੀ ਅੱਗ ਦਾ ਇੰਤਜ਼ਾਮ ਕਰ। ਉਹਨੂੰ ਠੰਡ ਲੱਗਦੀ ਪਈ ਆ, ਉਹ ਕੰਬੀ ਜਾਣ ਡਿਆ ਵਾ। ਬਹਿ ਜਾ ਮੇਰਾ ਪੁੱਤ। ਇਹ ਠੰਡ ਐਵੇਂ ਨਹੀਂ ਜਾਣੀ। ਇਹ ਕਿਵੇਂ ਜਾਣੀ ਆ? ਇਹ ਜਵਾਈ ਪੁੱਤਰ, ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਨਾ ਤੇਰਾ ਇਹ ਹਾਲ ਹੋਇਆ ਵਾ। ਇਰਮ ਪੁੱਤ, ਹਾਂਜੀ ਅੱਬਾ ਜੀ। ਇਹ ਨਿਕਾਹ ਤੋਂ ਪਹਿਲੇ ਹੀ ਨਾ ਕਿਤੇ ਟੁਰ ਜਾਵੇ, ਮੁੜ ਕੇ ਕਬੂਲ ਹੀ ਨਾ ਕਹਿ ਸਕੇ। ਇੰਜ ਕਰ, ਅੰਦਰ ਜਾ, ਆਪਣੇ ਹੋਣ ਵਾਲੇ ਸ਼ੋਹਰ ਬਜ਼ੁਰਗ ਵਾਸਤੇ ਹੈ ਨਾ ਰਜ਼ਾਈ ਲੈ ਕੇ ਆ। ਜੀ ਅੱਬਾ ਜੀ। ਜਲਦੀ ਜਾ, ਉਹਨੂੰ ਠੰਡ ਲੱਗੀ ਜਾਣ ਡਈ ਆ। ਪਤਾ ਨਹੀਂ ਵਾਈਬ੍ਰੇਸ਼ਨ ਤੇ ਲੱਗਾ ਵਾ। ਠੰਡ ਇੰਨੀ ਹੈ ਤਾਂ ਨਹੀਂ ਕਿ ਬਜ਼ੁਰਗ ਜਵਾਈਆ, ਐਵੇਂ ਠੰਡ ਕਰੀ ਜਾਣ ਡਿਆ ਮੈਂ ਤੂੰ। ਉਹ ਨਹੀਂ ਸੌਰਾ ਜੀ, ਹੁਣ ਠੰਡ ਕਿੱਥੇ ਆ? ਬਸ ਹੈਲੋ ਤੁਸੀਂ ਅੱਬਾ ਜੀ, ਆ ਗਈ ਰਜ਼ਾਈ। ਨਿਕਾਹ ਪੜਾਓ ਸਾਡਾ। ਪੜਾ ਦਿੰਦੇ ਆ ਨਿਕਾਹ ਦਾ। ਨਿਕਾਹ ਹੁਣੇ ਹੀ ਅਸੀਂ ਪੜਾ ਦਿੰਦਾ। ਮੌਲ ਵੀ ਆਇਆ ਬੈਠਾ ਵਾ। ਤੁਸੀਂ ਉੱਪਰ ਪੈਰ ਕਰ ਲਓ ਜੀ। ਹਾਂ ਮੈਂ ਕਰ ਰਿਹਾ। ਇੰਨੀ ਠੰਡ ਹੈ ਨਹੀਂ ਕਿ ਜਿੰਨੀ ਮੰਨੀ ਠੰਡ ਜਾਂਦੇ। ਨੇ ਕਿਤੇ ਵੀ ਨਹੀਂ। ਆ ਬਸ ਵੇ ਅੱਲਾ ਆ 2 ਮਿੰਟ ਦੀ ਗੇਮ ਆ, ਨਿਕਾਹ ਹੋ ਜਾਣਾ ਤੁਹਾਡਾ, ਤੁਸੀਂ ਘਰ ਨੂੰ ਚਲੇ ਜਾਣਾ ਆਪਣੇ ਲੈ ਕੇ। ਹਾਂ ਲੰਮੇ ਪੈ ਜਾਓ, ਨਿੱਗੇ ਹੋ ਜਾਓਗੇ। ਆਹੋ ਠੰਡ ਤੇ ਹੈ ਹੀ ਨਹੀਂ, 2 ਮਿੰਟ ਦੀ ਗੱਲ ਆ। ਫਿਰ ਤੂੰ ਲੰਮੇ ਪੈ ਜਾਓ, ਨਿੱਗੇ ਹੋ ਜਾਓਗੇ। ਲੈ ਲੈ
ਇੰਨੀ ਠੰਡ ਹੈ ਨਹੀਂ ਗੀ ਧੀਏ ਜਿੰਨੀ ਮੰਨੀ ਜਾਣ ਡਿਆ ਵਾ ਸਾਡਾ ਜਵਾਈ। ਅੱਬਾ ਜੀ ਉਹਨੂੰ ਲੱਗਦੀ ਹੋਏਗੀ ਹੁਣ ਸਕੂਨ ਆ। ਜੀਰਾ ਜੀ, ਓ ਜੀਰਾ ਜੀ, ਜੀਰਾ ਜੀ, ਪਹਿਲਾਂ ਕੀ ਹੋ ਗਿਆ ਤੁਹਾਨੂੰ? ਓ ਜੀਰਾ ਜੀ, ਅੱਬਾ ਜੀ ਤੁਸੀਂ ਤੇ ਚੈੱਕ ਕਰੋ ਇਹਨੂੰ। ਧੀਏ ਚੌਰੀ ਚੀਰਾ ਅੱਲਾਹ ਨੂੰ ਪਿਆਰਾ ਹੋ ਗਿਆ। ਨਹੀਂ ਓ ਮੇਰੇ ਜੀਰਾ, ਮੈਂ ਜੀਰਾ, ਮੈਂ ਅੱਖਾਂ ਖੋਲ। ਅੱਬਾ ਜੀ ਮੈਂ ਵਿਆਹ ਤੋਂ ਪਹਿਲੇ ਹੀ ਬੇਵਾ ਹੋ ਗਈ। ਉਹ ਧੀਏ ਤੂੰ ਬੇਵਾ ਨਹੀਂ, ਤੂੰ 17 ਕਿੱਲਿਆਂ ਦੀ ਮਾਲਕਣ ਹੋ ਗਈਆਂ। ਉਹ ਜਿਹੜਾ ਇਹਨੇ ਕੱਲ ਮਰਨਾ ਸੀ ਨਾ, ਇਹ ਚੰਗਾ ਚੌਰੀ ਜੀਰਾ ਅੱਜ ਹੀ ਮਰ ਗਿਆ ਠੰਡ ਨਾਲ। ਤੇ ਤੂੰ ਨਾ ਅੱਗ ਜਾਲ ਕੇ ਤੇ ਪਾਣੀ ਗਰਮ ਕਰ ਇਹਦੇ ਵਾਸਤੇ। ਤੇ ਮੈਂ ਮਸੀਹਾ ਚ ਨਾ ਐਲਾਨ ਕਰਾ ਕੇ ਆਇਆ ਚੌਰੀ ਜੀਰਾ ਫੁੜ ਗਿਆ ਵਾ ਠੰਡ ਨਾਲ। ਲੈ 17 ਕਿੱਲਿਆਂ ਦੀ ਤੇ ਮੈਂ ਮਾਲਕ ਬਣ ਗਈ। ਲੈ ਮੈਂ ਕਿਹੜਾ ਪਿਆਰ ਕਰਦੀ ਸੀ ਇਹਦੇ ਨਾਲ, ਮਰ ਗਿਆ ਤੇ ਮਰ ਗਿਆ।